ਕੱਲ ਆਪਾਂ ਜਿਹੜੀ ਖਬਰ ਸਾਂਝੀ ਕੀਤੀ ਸੀ ਵੀ 3 ਫੌਜੀ ਜਿਹੜੇ ਆ ਉਹ ਸ਼ਹੀਦ ਹੋਏ ਆ ਅਮਰੀਕਾ ਦੇ, ਜੀ ਜਿਨ੍ਹਾਂ ਦੇ ਵਿੱਚੋਂ ਹੁਣ ਇੱਕ ਫੌਜੀ ਦੀ ਗੱਲਬਾਤ ਆ ਰਹੀ ਹੈ ਵੀ ਉਹ 30 ਸਾਲਾਂ ਦਾ ਨਾਰਥ ਕੈਰੋਲੀਨਾ ਦਾ ਰਹਿਣ ਵਾਲਾ ਆ ਤੇ ਦੋ ਉਹਦੇ ਬੱਚੇ, ਇੱਕ 6 ਸਾਲਾਂ ਦਾ, ਇੱਕ 4 ਸਾਲਾਂ ਦਾ ਤੇ 10 ਸਾਲਾਂ ਤੋਂ ਉਹ ਆਰਮੀ ਦੇ ਵਿੱਚ ਸਰਵ ਕਰ ਰਿਹਾ ਹੈਗਾ। ਸਰਜੈਂਟ ਮਾਈਕਲ ਐਮੈਨੂਅਲ ਸਵਿੰਟਨ ਫੈਟਵਿਲੇ ਦੇ ਰਹਿਣ ਵਾਲੇ, ਉਹਨਾਂ ਨੂੰ ਹੁਣ ਬ੍ਰਾਊਨ ਸਟਾਰ, ਪਰਪਲ ਹਾਰਟ ਤੇ ਕੰਬੈਟ ਐਕਸ਼ਨ ਬੈਜ ਇਹ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਹੁਣ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਜਾਊਗਾ। ਆਰਮੀ ਇਨਵੈਸਟੀਗੇਟ ਕਰ ਰਹੀ ਹੈ ਕਿ ਕਿਸ ਤਰ੍ਹਾਂ ਇਹ ਜਿਹੜੀ ਡੈਥ ਹੋਈ ਹੈਗੀ ਆ 에ਅਰਬੇਸ ਦੇ ਵਿੱਚ, ਜੋ ਕਿ ਏਅਰਵਿਲ ਦੇ ਵਿੱਚ ਹੈਗਾ ਆ। ਤੇ ਉਹਨਾਂ ਦੀ ਵਾਈਫ ਜਿਹੜੀ ਮੀਆ ਗੋਨਜ਼ਾਲਸ ਸਪਿੰਟਨ ਆ, ਉਹ ਕਹਿੰਦੀ ਵੀ ਮੈਂ ਇਹ ਤੋਂ ਕਦੇ ਵੀ ਰਿਕਵਰ ਨਹੀਂ ਕਰ ਸਕਦੀ। ਸਾਡੀਆਂ ਬਹੁਤ ਸਾਰੀਆਂ ਪਲਾਨ ਸੀਗੀਆਂ ਜਦੋਂ ਉਹਨੇ ਵਾਪਸ ਆਉਣਾ ਵੀ ਕੀ ਕਰਨਾ ਹੈਗਾ। ਹੁਣ ਉਹਦੀ ਜਿਹੜੀ ਆ ਸਿਰਫ ਬੋਡੀ ਆਊਗੀ। ਯੂਐਸ ਆਰਮੀ ਦਾ ਜਿਹੜਾ ਫੌਜੀ ਆ ਜਾਰਡਨ ਦੇ ਵਿੱਚ ਪਿਛਲੇ ਹਫਤੇ ਇਰਾਨੀਅਨ ਬੈਲਿਸਟਿਕ ਮਿਜ਼ਾਈਲ ਜਿਹੜੀ ਇੱਕ ਮਾਰੀ ਗਈ ਸੀ ਤੇ ਡਰੋਨ ਦੇ ਅਟੈਕ ਹੋਏ ਸੀ, ਉਹਦੇ ਨਾਲ ਉਹਨਾਂ ਦੀ ਜਿਹੜੀ ਮੌਤ ਹੋ ਗਈ ਸੀ। ਸਵਿੰਟਨ ਦੀ ਮਾਤਾ ਕ੍ਰਿਸਟਲ ਸਵਿੰਟਨ ਅਡਜੂਕਰ ਜੋ ਆ, ਉਹਨਾਂ ਨੇ ਇਹ ਦੱਸਿਆ ਵੀ ਉਹਨਾਂ ਦਾ ਜਿਹੜਾ ਮੁੰਡਾ ਸੀ ਉਹ ਤਾਂ ਉਹਨਾਂ ਦੇ ਪਰਿਵਾਰ ਲਈ ਸੈਂਟਰ ਆਫ ਦਾ ਵਰਲਡ ਸੀ। ਉਹਦੇ ਆਲੇ ਦੁਆਲੇ ਵੀ ਸਾਡਾ ਜਿਹੜੀ ਪੂਰੀ ਜ਼ਿੰਦਗੀ ਘੁੰਮਦੀ ਸੀ। 2017 ਦੇ ਵਿੱਚ ਆਰਮੀ ਦੇ ਵਿੱਚ ਲਿਸਟ ਹੋਇਆ ਸੀ ਤੇ ਉਹਨਾਂ ਨੂੰ ਸਾਈਨ ਕੀਤਾ ਗਿਆ ਸੀ 55th 에ਅਰ ਡਿਫੈਂਸ ਆਰਟਿਲਰੀ ਰੈਜੀਮੈਂਟ ਤੇ 108 ਜਿਹੜੀ 에ਅਰ ਆਰਟਿਲਰੀ ਬ੍ਰਿਗੇਡ ਆਊਟ ਆਫ ਫੋਰਟ ਬ੍ਰੈਗ ਨਾਰਥ ਕੈਰੋਲੀਨਾ ਦੇ ਵਿੱਚ। ਸਰਜੈਂਟ ਸਵਿੰਟਨ ਜੋ ਆ ਇੱਕ ਬਹੁਤ ਕਹਿੰਦੇ ਵੀ ਐਕਸਪੀਰੀਅੰਸਡ ਨਾਨ ਕਮਿਸ਼ਨ ਆਫੀਸਰ ਸੀਗਾ, ਜੋ ਕਿ ਆਪਣੇ ਕੰਮ ਦੇ ਵਿੱਚ ਬੜੀ ਪ੍ਰਾਈਡ ਰੱਖਦਾ ਸੀ। ਜੋ ਉਹਦੇ ਆਲੇ ਦੁਆਲੇ ਲੋਕ ਆ ਉਹ ਦੱਸਦੇ ਆ। ਤੇ ਬ੍ਰਿਗੇਡੀਅਰ ਜਨਰਲ ਜੌਨ ਡੈਵਰ ਜੋ ਕਮਾਂਡਿੰਗ ਜਨਰਲ ਹੈਗੇ ਆਰਮੀ 에ਅਰ ਤੇ ਮਿਜ਼ਾਈਲ ਡਿਫੈਂਸ ਕਮਾਂਡ ਦੇ, ਤੇ ਉਹਨਾਂ ਨੇ ਇਹ ਕਿਹਾ ਵੀ ਉਹਦੇ ਵਿੱਚ ਬਹੁਤ ਵੱਡਾ ਹੌਸਲਾ ਸੀ ਤੇ ਆਨਰ ਸੀ ਤੇ ਸੈਲਫਲੈਸ ਡੈਡੀਕੇਸ਼ਨ ਸੀ। ਸੋ ਡਿਫੈਂਸ ਡਿਪਾਰਟਮੈਂਟ ਨੇ ਜੋ ਆਇਡੈਂਟੀਫਾਈ ਕੀਤਾ ਸੋ ਇਸੇ ਤਰ੍ਹਾਂ ਜਿਹੜੇ ਦੋ ਹੋਰ ਜਿਨ੍ਹਾਂ ਦੀ ਮੌਤ ਹੋਈ ਸੀ, ਲੈਫਟੀਨੈਂਟ ਟਾਈਲਰ ਜੇਮਸ ਫੀਮੈਨ 25 ਸਾਲਾਂ ਦੇ, ਈਵਾ ਬੀਚ ਹਵਾਈ ਦੇ ਰਹਿਣ ਵਾਲੇ, ਤੇ ਪ੍ਰਾਈਵੇਟ ਇਸਬੈਲਾ ਗੋਨਜ਼ਾਲਸ 19 ਸਾਲਾਂ ਦੀ ਸੀ। ਇਹ ਕੈਰੋਲਟਨ ਟੈਕਸਸ ਦੀ ਜਿਹੜੀ ਆ ਰਹਿਣ ਵਾਲੀ ਸੀ। ਜੀ ਕੱਲ ਆਪਾਂ ਜਿਹੜੀ ਖਬਰ ਸਾਂਝੀ ਕੀਤੀ ਸੀ ਵੀ 3 ਫੌਜੀ ਜਿਹੜੇ ਆ ਉਹ ਸ਼ਹੀਦ ਹੋਏ ਆ ਅਮਰੀਕਾ ਦੇ, ਜਿਨ੍ਹਾਂ ਦੇ ਵਿੱਚੋਂ ਹੁਣ ਇੱਕ ਫੌਜੀ ਦੀ ਗੱਲਬਾਤ ਆ ਰਹੀ ਹੈ ਵੀ ਉਹ 30 ਸਾਲਾਂ ਦਾ ਨਾਰਥ ਕੈਰੋਲੀਨਾ ਦਾ ਰਹਿਣ ਵਾਲਾ ਆ ਤੇ ਦੋ ਉਹਦੇ ਬੱਚੇ, ਇੱਕ 6 ਸਾਲਾਂ ਦਾ, ਇੱਕ 4 ਸਾਲਾਂ ਦਾ ਤੇ 10 ਸਾਲਾਂ ਤੋਂ ਉਹ ਆਰਮੀ ਦੇ ਵਿੱਚ ਸਰਵ ਕਰ ਰਿਹਾ ਹੈਗਾ। ਸਰਜੈਂਟ ਮਾਈਕਲ ਐਮੈਨੂਅਲ ਸਵਿੰਟਨ ਫੈਟਵਿਲੇ ਦੇ ਰਹਿਣ ਵਾਲੇ, ਉਹਨਾਂ ਨੂੰ ਹੁਣ ਬ੍ਰਾਊਨ ਸਟਾਰ, ਪਰਪਲ ਹਾਰਟ ਤੇ ਕੰਬੈਟ ਐਕਸ਼ਨ ਬੈਜ ਇਹ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਹੁਣ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਜਾਊਗਾ। ਆਰਮੀ ਇਨਵੈਸਟੀਗੇਟ ਕਰ ਰਹੀ ਹੈ ਕਿ ਕਿਸ ਤਰ੍ਹਾਂ ਇਹ ਜਿਹੜੀ ਡੈਥ ਹੋਈ ਹੈਗੀ ਆ 에ਅਰਬੇਸ ਦੇ ਵਿੱਚ, ਜੋ ਕਿ ਏਅਰਵਿਲ ਦੇ ਵਿੱਚ ਹੈਗਾ ਆ। ਤੇ ਉਹਨਾਂ ਦੀ ਵਾਈਫ ਜਿਹੜੀ ਮੀਆ ਗੋਨਜ਼ਾਲਸ ਸਪਿੰਟਨ ਆ, ਉਹ ਕਹਿੰਦੀ ਵੀ ਮੈਂ ਇਹ ਤੋਂ ਕਦੇ ਵੀ ਰਿਕਵਰ ਨਹੀਂ ਕਰ ਸਕਦੀ। ਸਾਡੀਆਂ ਬਹੁਤ ਸਾਰੀਆਂ ਪਲਾਨ ਸੀਗੀਆਂ ਜਦੋਂ ਉਹਨੇ ਵਾਪਸ ਆਉਣਾ ਵੀ ਕੀ ਕਰਨਾ ਹੈਗਾ। ਹੁਣ ਉਹਦੀ ਜਿਹੜੀ ਆ ਸਿਰਫ ਬੋਡੀ ਆਊਗੀ। ਯੂਐਸ ਆਰਮੀ ਦਾ ਜਿਹੜਾ ਫੌਜੀ ਆ ਜਾਰਡਨ ਦੇ ਵਿੱਚ ਪਿਛਲੇ ਹਫਤੇ ਇਰਾਨੀਅਨ ਬੈਲਿਸਟਿਕ ਮਿਜ਼ਾਈਲ ਜਿਹੜੀ ਇੱਕ ਮਾਰੀ ਗਈ ਸੀ ਤੇ ਡਰੋਨ ਦੇ ਅਟੈਕ ਹੋਏ ਸੀ, ਉਹਦੇ ਨਾਲ ਉਹਨਾਂ ਦੀ ਜਿਹੜੀ ਮੌਤ ਹੋ ਗਈ ਸੀ। ਸਵਿੰਟਨ ਦੀ ਮਾਤਾ ਕ੍ਰਿਸਟਲ ਸਵਿੰਟਨ ਅਡਜੂਕਰ ਜੋ ਆ, ਉਹਨਾਂ ਨੇ ਇਹ ਦੱਸਿਆ ਵੀ ਉਹਨਾਂ ਦਾ ਜਿਹੜਾ ਮੁੰਡਾ ਸੀ ਉਹ ਤਾਂ ਉਹਨਾਂ ਦੇ ਪਰਿਵਾਰ ਲਈ ਸੈਂਟਰ ਆਫ ਦਾ ਵਰਲਡ ਸੀ। ਉਹਦੇ ਆਲੇ ਦੁਆਲੇ ਵੀ ਸਾਡਾ ਜਿਹੜੀ ਪੂਰੀ ਜ਼ਿੰਦਗੀ ਘੁੰਮਦੀ ਸੀ। 2017 ਦੇ ਵਿੱਚ ਆਰਮੀ ਦੇ ਵਿੱਚ ਲਿਸਟ ਹੋਇਆ ਸੀ ਤੇ ਉਹਨਾਂ ਨੂੰ ਸਾਈਨ ਕੀਤਾ ਗਿਆ ਸੀ 55th 에ਅਰ ਡਿਫੈਂਸ ਆਰਟਿਲਰੀ ਰੈਜੀਮੈਂਟ ਤੇ 108 ਜਿਹੜੀ 에ਅਰ ਆਰਟਿਲਰੀ ਬ੍ਰਿਗੇਡ ਆਊਟ ਆਫ ਫੋਰਟ ਬ੍ਰੈਗ ਨਾਰਥ ਕੈਰੋਲੀਨਾ ਦੇ ਵਿੱਚ। ਸਰਜੈਂਟ ਸਵਿੰਟਨ ਜੋ ਆ ਇੱਕ ਬਹੁਤ ਕਹਿੰਦੇ ਵੀ ਐਕਸਪੀਰੀਅੰਸਡ ਨਾਨ ਕਮਿਸ਼ਨ ਆਫੀਸਰ ਸੀਗਾ, ਜੋ ਕਿ ਆਪਣੇ ਕੰਮ ਦੇ ਵਿੱਚ ਬੜੀ ਪ੍ਰਾਈਡ ਰੱਖਦਾ ਸੀ। ਜੋ ਉਹਦੇ ਆਲੇ ਦੁਆਲੇ ਲੋਕ ਆ ਉਹ ਦੱਸਦੇ ਆ। ਤੇ ਬ੍ਰਿਗੇਡੀਅਰ ਜਨਰਲ ਜੌਨ ਡੈਵਰ ਜੋ ਕਮਾਂਡਿੰਗ ਜਨਰਲ ਹੈਗੇ ਆਰਮੀ 에ਅਰ ਤੇ ਮਿਜ਼ਾਈਲ ਡਿਫੈਂਸ ਕਮਾਂਡ ਦੇ, ਤੇ ਉਹਨਾਂ ਨੇ ਇਹ ਕਿਹਾ ਵੀ ਉਹਦੇ ਵਿੱਚ ਬਹੁਤ ਵੱਡਾ ਹੌਸਲਾ ਸੀ ਤੇ ਆਨਰ ਸੀ ਤੇ ਸੈਲਫਲੈਸ ਡੈਡੀਕੇਸ਼ਨ ਸੀ। ਸੋ ਡਿਫੈਂਸ ਡਿਪਾਰਟਮੈਂਟ ਨੇ ਜੋ ਆਇਡੈਂਟੀਫਾਈ ਕੀਤਾ ਸੋ ਇਸੇ ਤਰ੍ਹਾਂ ਜਿਹੜੇ ਦੋ ਹੋਰ ਜਿਨ੍ਹਾਂ ਦੀ ਮੌਤ ਹੋਈ ਸੀ, ਲੈਫਟੀਨੈਂਟ ਟਾਈਲਰ ਜੇਮਸ ਫੀਮੈਨ 25 ਸਾਲਾਂ ਦੇ, ਈਵਾ ਬੀਚ ਹਵਾਈ ਦੇ ਰਹਿਣ ਵਾਲੇ, ਤੇ ਪ੍ਰਾਈਵੇਟ
ਇਸਬੈਲਾ ਗੁੰਜ਼ਾਲਸ 19 ਸਾਲਾਂ ਦੀ ਸੀ। ਇਹ ਕੈਰਲਟਨ ਟੈਕਸਸ ਦੀ ਜਿਹੜੀ ਆ ਰਹਿਣ ਵਾਲੀ ਸੀ ਜੀ।